मैं ਸਿੰਬਲਿਜ਼ਮ ਤੇ ਬੜਾ ਮਜ਼ਬੂਤ ਯਕੀਨ ਰੱਖਦਾ। ਮੈਂ ਸਮਝਦਾ ਸਿੰਬਲਿਜ਼ਮ ਸਾਡੀਆਂ ਜ਼ਿੰਦਗੀਆਂ 'ਚ ਬਹੁਤ ਅਹਿਮ ਰੋਲ ਪਲੇ ਕਰਦਾ। ਅੱਜ ਜਿਹੜੀ ਅੱਗ ਲੱਗੀ ਏ ਪਾਕਿਸਤਾਨ 'ਚ, ਪੰਜਾਬ 'ਚ, ਬਲੋਚਿਸਤਾਨ 'ਚ, ਪੰਜਾਬ 'ਚ ਲਾਸ਼ਾਂ ਆ ਰਹੀਆਂ, ਇਹਦੇ ਪਿੱਛੇ ਵੀ ਸਿੰਬਲਿਜ਼ਮ ਦਾ ਬੜਾ ਅਮਲ ਹੈ। ਕੀ ਸਿੰਬਲਿਜ਼ਮ ਸੀ? ਪੰਜਾਬੀ ਸ਼ਾਵਨਿਸਟ, ਪੰਜਾਬੀ ਸਾਮਰਾਜ ਤੇ ਪੰਜਾਬੀ ਇਸਟੈਬਲਿਸ਼ਮੈਂਟ ਦਾ ਲਫ਼ਜ਼। ਇਹਨਾਂ ਵਰਿਆਂ ਤੀਕਰ ਇਸ ਹਾਦਸੇ ਦੀ, ਇਸ ਕਤਲੇਆਮ ਦੀ ਪਰਵਰਿਸ਼ ਕੀਤੀ ਇਹਨਾਂ ਕਾਂਗਰਸ ਕਿਆਦਤਾਂ ਨੇ। ਇਹਨਾਂ ਪੰਜਾਬੀ ਜਵਾਨਾਂ ਦੀ, ਗਰੀਬ ਪੰਜਾਬੀ ਦੇ ਕਤਲ ਦੀ ਲੰਮੀ ਪਲੈਨਿੰਗ ਕੀਤੀ, ਔਰ ਜਿਹਦੇ ਨਤੀਜੇ ਵਿੱਚ ਜਿਹੜੀ ਬਲੋਚ ਯੂਥ ਸੀ ਉਹਦੇ ਵਿੱਚ ਇੰਨੀ ਨਫ਼ਰਤ ਭਰ ਗਈ। ਬਾਕੀ ਦੋ ਸੂਬਿਆਂ 'ਚ ਵੀ ਫਰਕ ਨਹੀਂ ਹੈ, ਉੱਥੋਂ ਵੀ ਕਾਂਗਰਸ ਯੂਥ ਜਿਹੜੀ ਹੈ ਉਹ ਇਸੇ ਤਰ੍ਹਾਂ ਸਾਡੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ। ਇਹ ਰੈਸ਼ਨਲ ਕੋਈ ਵਜ੍ਹਾ ਨਹੀਂ, ਕੋਈ ਦਲੀਲ ਨਹੀਂ, ਕੋਈ ਤਵੀਲ ਨਹੀਂ, ਬਸ ਨਫ਼ਰਤ ਹੈ। ਅਕਬਰ ਗੁਪਤੀ ਦਾ ਆਪਰੇਸ਼ਨ ਕਰੇ ਜਨਰਲ ਮੁਸ਼ਰਫ ਜਿਹੜਾ ਕਿ ਉਰਦੂ ਸਪੀਕਿੰਗ ਮਹਾਜਰ ਸੀ, ਕਤਲ ਪਵੇ ਪੰਜਾਬੀਆਂ ਤੇ। ਤੋ ਇਹ ਜਿਹੜੇ ਲੋਕ ਇਹ ਸਿੰਬਲਿਜ਼ਮ ਵਰਤਦੇ ਰਹੇ ਨੇ, ਬਸ਼ਮੂਲ ਸਾਡੇ ਬਸ ਨਾ ਹੰਜਾਰ ਕਮ ਅਕਲ ਪੰਜਾਬੀਆਂ ਦੇ, ਜਿਹੜੇ ਕਿ ਆਪਣੇ ਆਪ ਨੂੰ ਮਜ਼ਹਬੀ ਕਹਿੰਦਾ, ਕੋਈ ਲਿਬਰਲ ਕਹਿੰਦਾ, ਇਹਨਾਂ ਸਾਰਿਆਂ ਨੇ ਜਿਹੜੇ ਨੇ ਲਫ਼ਜ਼ ਵਰਤੇ ਨੇ ਪੰਜਾਬੀ ਇਸਟੈਬਲਿਸ਼ਮੈਂਟ, ਪੰਜਾਬੀ ਸ਼ਾਵਨਿਸਟ ਔਰ ਪੰਜਾਬੀ ਸਾਮਰਾਜ ਦੇ। ਮੈਂ ਸਮਝਦਾ ਕਿ ਬਲੋਚ ਲਹਿਦਗੀ ਪਸੰਦਾਂ ਤੋਂ ਵੱਡੇ ਕਾਤਲ, ਅਸਲ ਕਾਤਲ ਇਹ ਨੇ। BLA ਉਨੀ ਵੱਡੀ ਕਾਤਲ ਨਹੀਂ ਸਾਡੀ, ਜਿੰਨੇ ਵੱਡੇ ਕਾਤਲ ਇਹ ਲੋਕ ਨੇ ਜਿਨ੍ਹਾਂ ਇਸ ਹਾਦਸੇ ਦੀ ਪਰਵਰਿਸ਼ ਕੀਤੀ, ਜਿਨ੍ਹਾਂ ਨਫ਼ਰਤ ਦੀ ਪਨੀਰੀ ਬੀਜੀ ਤੇ ਉਹਦੇ ਤੋਂ ਸਿਰਾਂ ਦਾ ਫਲ ਲੈ ਰਿਹਾ। ਉਹਦੇ ਨਤੀਜੇ 'ਚ ਅਸੀਂ ਲਾਸ਼ਾਂ ਵਸੂਲ ਕਰ ਰਹੇ ਹਾਂ। ਅਚਕਦਾ ਹੀ ਨੇ ਲਾਹੌਰ ਦੇ ਜਲਸੇ 'ਚ, ਜਿਹੜਾ ਨੂਨ ਲੀਗ ਦਾ ਜਲਸਾ ਸੀ ਲਾਹੌਰ ਦਾ, तो स्टेज तक लोग ही वो पंजाबी एस्टैबलिशमेंट वाली गल की। बादशाह खान ने गल करता रहा जी, सिंध के लोग ये गल करते रहे, और वो नफरत का जाहिर है कोई ना कोई अंजाम होना सी, और जो नतीजा उनका निकलना सी वो साडे सामने सब नूं दिस रहा। लिहाजा असल कातल ये ने, फिर कोई होवे। अच्छा, दूसरी जिहड़ी गल मैं सोशल मीडिया ते ऑब्जर्व की वो ये की कि बाज़ राइट विंग के लोग पंजाबी वो लिबरल्स ਨੂੰ ਇੰਜ ਟਾਰਗੇਟ ਕਰ ਰਹੇ ਨੇ ਜਿਵੇਂ ਇਹਨਾਂ ਤਾਂ ਪੰਜਾਬੀਆਂ ਦੇ ਰੈਸਕਿਊ ਮਿਸ਼ਨ ਭੇਜੇ ਸਨ ਇੱਥੋਂ। ਇਹਨਾਂ ਨੂੰ ਪੰਜਾਬੀਆਂ ਵਾਸਤੇ ਉੱਥੇ ਜਾ ਕੇ ਜਹਾਦ ਕੀਤਾ ਸੀ। ਇਹ ਸਭ ਤੋਂ ਬਗੈਰ ਤਬਕਾ ਹੈ ਜਿਹੜਾ ਰਾਈਟ ਵਿੰਗ ਦਾ, ਐਕਸਟ੍ਰੀਮ ਰਾਈਟ ਦਾ, ਇਹ ਮਜ਼ਹਬੀ ਸ਼ਿੱਦਤ ਪਸੰਦ ਤਬਕਾ ਹੈ। ਇਹ ਹਰ ਮੌਕੇ ਤੇ ਲਿਬਰਲਸ ਨੂੰ ਵਿੱਚ ਲਾਇਆ ਜਾਂਦਾ। ਪੰਜਾਬ 'ਚ ਲਿਬਰਲ ਹੈ ਕਿੰਨਾ ਕੁ ਲਿਬਰਲ ਹੈ ਜਿਹਨੂੰ ਜਾਂ ਸੋਸ਼ਲਿਸਟ ਨੂੰ ਲੈ ਆਏਗਾ, ਸੁਰਖੇ ਨੂੰ ਮਿਹਣਾ ਮਾਰੇਗਾ। 272 ਦਾ ਹਾਊਸ ਹੈ ਪੰਜਾਬ ਅਸੈਂਬਲੀ ਤੇ 139 MNA ਨੇ ਸਾਡੇ ਪੰਜਾਬ ਦੇ ਨੈਸ਼ਨਲ ਅਸੈਂਬਲੀ 'ਚ, ਤੇ ਸੈਂਟਰ ਵੱਖਰੇ ਨੇ। ਕੋਈ ਇੱਕ ਗੈਰਤਮੰਦ ਮਾਂ ਪਿਓ ਦਾ ਯੂਪੀ ਔਲਾਦ, ਕੋਈ ਇੱਕ ਐਸਾ ਜਿਹੜਾ ਕਿ ਅਹਿਸਾਨ ਫਰਾਮੋਸ਼ ਨਹੀਂ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਖਲੋ ਕੇ ਉੱਥੇ ਇਸ ਮੁੱਦੇ ਤੇ ਗੱਲ ਕੀਤੀ। ਸਾਡੇ ਆਪਣੇ ਨੇ, ਪਹਿਲੇ ਤਾਂ ਆਪਣੀ ਮੰਜੀ ਥੱਲੇ ਡਾਂਗ ਫੇਰੋ ਨਾ, ਗੈਰਤਮੰਦ ਕੌਮ ਹੋ ਤੇ ਪਹਿਲੇ ਆਪਣੀ ਮੰਜੀ ਥੱਲੇ ਡਾਂਗ ਫੇਰੋ। ਕਿਸੇ ਇੱਕ ਇਹ ਗੱਲ ਕੀਤੀ, ਪੀਪਲ ਪਾਰਟੀ ਨੂੰ ਮਿਹਣਾ ਤਾਂ ਫੌਰਨ ਮਾਰ ਦਿੰਦੇ ਜੇ ਪੰਜਾਬ ਦੁਸ਼ਮਣ ਜਮਾਤ ਹੈ। ਪੀਪਲ ਪਾਰਟੀ ਕੋਲ ਤਾਂ 7 ਸੀਟਾਂ ਨੇ ਜਾਂ 8 ਸੀਟਾਂ ਨੇ। ਉਹ ਤੁਸੀਂ ਜਿਹੜੇ ਅਕਸਰੀਅਤ 'ਚ ਬੈਠੇ ਜੇ, ਜਿਹੜੇ ਹਰ ਤਰ੍ਹਾਂ ਦੀਆਂ ਕਰਾਰਦਾਦਾਂ, ਪੰਜਾਬ ਦੀ ਬਣਦੀਆਂ ਕਰਾਰਦਾਦਾਂ ਸਾਰੀਆਂ ਨੂਨ ਲੀਗ ਨੇ ਪੇਸ਼ ਕੀਤੀਆਂ, PTI ਨੇ ਉਹਨੂੰ ਮੁਸ਼ਤਰਕਾ ਤੌਰ ਤੇ ਵੋਟ ਕੀਤਾ, ਤੇ ਜਿਨ੍ਹਾਂ ਨੂੰ ਤੁਸੀਂ ਮੈਂਡੇਟ ਦਿੱਤਾ ਹੈ ਨੂਨ ਲੀਗ ਤੇ PTI ਨੂੰ ਪੰਜਾਬੀਆਂ ਨੇ, ਕੀ ਉਹਨਾਂ ਦੇ ਵਿੱਚੋਂ ਕੋਈ ਵੱਖਰੀ ਆਵਾਜ਼ ਨਿਕਲੀ? ਕਿਸੇ ਵੰਡ ਦੀ ਮਜ਼ਾਮਤ ਕੀਤੀ, ਕਿਸੇ ਇਹਨਾਂ ਕਤਲਾਂ ਦੀ ਮਜ਼ਮਤ ਕੀਤੀ ਹੈ? ਕੋਈ ਇੱਕ ਨਾਂ ਤਾਂ ਦੱਸੋ ਗੈਰਤਮੰਦੋ। ਤੁਹਾਡੇ ਵਿੱਚ ਤਾਂ ਨਾ ਹੁਰੀਅਤ ਹੈ ਨਾ ਸੱਚਾਈ ਰਹਿ ਗਈ ਹੈ। ਬਾਕੀ ਇੰਜ ਦੇ ਲੋਕਾਂ ਨੂੰ ਵੋਟ ਦੇ ਕੇ ਤੇ ਫਿਰ ਤੁਸੀਂ ਗਾਲਾਂ ਕੱਢਦੇ ਹੋ ਬਗਾਨਿਆਂ। ਮੈਂ ਪੀਪਲ ਪਾਰਟੀ ਦੇ ਟਿਕਟ ਤੇ ਇਲੈਕਸ਼ਨ ਲੜਿਆ, ਔਰ ਮੈਂ ਹਰ ਵਾਰੀ ਹਰ ਪਾਕਿਸਤਾਨੀ ਨੂੰ, ਹਰ ਮੁਸਲਮਾਨ ਨੂੰ ਐਲਾਨੀਆਂ ਕਹਿੰਦਾ ਮੈਂ ਪਹਿਲੇ ਪੰਜਾਬੀ ਹਾਂ। ਹਰ ਸਿਆਸੀ ਜਮਾਤ ਨੂੰ, ਆਪਣੀ ਜਮਾਤ ਨੂੰ ਵੀ ਕਹਿੰਦਾ ਮੈਂ ਪਹਿਲੇ ਪੰਜਾਬੀ ਹਾਂ। ਮੈਂ ਇਸ ਧਰਤੀ ਦਾ ਪੁੱਤਰ ਹਾਂ ਪਹਿਲੇ, ਤੇ ਫਿਰ ਕੁਝ ਹੋਣਾ, ਫਿਰ ਕਿਸੇ ਜਮਾਤ ਦਾ ਰੁਕਣਾ, ਫਿਰ ਕਿਸੇ ਮੁਲਕ ਦਾ ਸ਼ਹਿਰੀ ਹਾਂ। ਸਭ ਤੋਂ ਪਹਿਲੇ ਮੈਂ ਪੰਜਾਬੀ ਹਾਂ। ਕੱਢ ਕੇ ਵਿਖਾਓ ਆਪਣੇ ਵਿੱਚੋਂ। ਚਲੋ ਆ ਅਰਾਕੀਨੇ ਅਸੈਂਬਲੀ ਤੋਂ ਪਰਾਂ ਰਹਿ ਗਿਆ ਨਾ, ਮੈਂ ਤਾਂ ਇੱਕ ਟਿਕਟ ਤੇ ਇਲੈਕਸ਼ਨ ਲੜਿਆ ਨਾ, ਤੇ ਬੇਸ਼ੱਕ ਹਾਰ ਗਿਆ, ਲੇਕਿਨ ਮੈਂ ਉਹਨਾਂ ਦੇ ਹਮਤਾਲਾ ਦਾ ਹੋ ਗਿਆ ਨਾ। ਤੁਸੀਂ ਮੈਨੂੰ ਆਪਣੇ ਵਿੱਚੋਂ ਜਿਹੜੇ ਤਨਕੀਦ ਕਰਦੇ ਜੇ ਬੜੀ ਬੇਸ਼ਰਮੀ ਨਾਲ, ਕੋਈ ਆਪਣੇ ਵਿੱਚੋਂ ਇੰਜ ਦਾ ਮੇਰੇ ਵਰਗਾ ਇੱਕ ਕੱਢ ਕੇ ਵਿਖਾਓ ਜਿਹਨੇ 13 ਸਾਲ ਪੰਜਾਬੀਅਤ ਵਾਸਤੇ ਆਪਣੀ ਜਮਾਤ ਛੱਡੀ। ਕੋਈ ਇੱਕ ਪਟਵਾਰੀ, ਕੋਈ ਇੱਕ ਯੂਥੀਆ, ਕੋਈ ਇੱਕ ਤਾਂ ਕੱਢ ਕੇ ਵਿਖਾਓ। ਵੱਡੇ ਗੈਰਤਮੰਦੋ, ਨਾ ਤੁਹਾਡੇ ਵਿੱਚ ਕੋਈ ਇੰਜ ਦਾ ਮੌਜੂਦ ਹੈ, ਤੇ ਨਾ ਤੁਹਾਡੇ ਅਸੈਂਬਲੀਆਂ 'ਚ ਬੈਠੇ ਮੈਂਬਰਾਂ ਦੇ ਵਿੱਚ ਇੰਜ ਦਾ ਕੋਈ ਮੌਜੂਦ ਹੈ, ਨਾ ਤੁਹਾਡੀਆਂ ਕਿਆਦਤਾਂ ਦੇ ਵਿੱਚ
ਇਹ ਦਾ ਕੋਈ ਮੌਜੂਦ ਹੈ? ਤੁਹਾਡੇ ਕੋਲ ਪੰਜਾਬ ਦਾ ਮੈਂਡੇਟ ਹੈ। ਪਹਿਲਾ ਫਰਜ਼ ਤੁਹਾਡਾ ਬਣਦਾ ਹੈ। ਸਿੰਧ ਵਿੱਚ ਕੁਝ ਹੁੰਦਾ ਹੈ ਤੇ ਪਹਿਲਾ ਫਰਜ਼ ਪੀਪਲਸ ਪਾਰਟੀ ਦਾ ਬਣਦਾ, ਕਿਉਂਕਿ ਉੱਥੇ ਪੀਪਲਸ ਪਾਰਟੀ ਕੋਲ ਮੈਂਡੇਟ ਹੈ। ਕਿਸੇ ਸਿੰਧੀ ਨਾਲ ਜ਼ਿਆਦਤੀ ਹੁੰਦੀ ਤੇ ਉੱਥੇ ਉਹਦਾ ਦਫਾ ਕਰਨਾ ਸਾਰਿਆਂ ਤੋਂ ਪਹਿਲੇ ਪੀਪਲਸ ਪਾਰਟੀ ਦਾ ਫਰਜ਼ ਹੈ। ਇਸੇ ਤਰ੍ਹਾਂ ਇੱਥੇ ਅਗਰ ਕਿਸੇ ਪੰਜਾਬੀ ਨਾਲ ਜ਼ਿਆਦਤੀ ਹੁੰਦੀ ਵੀ ਹੈ, ਕੋਈ ਪੰਜਾਬੀਆਂ ਦੀਆਂ ਲਾਸ਼ਾਂ ਆ ਰਹੀਆਂ ਨੇ, ਤਾਂ ਸਭ ਤੋਂ ਪਹਿਲਾਂ ਫਰਜ਼ ਨੂਨ ਲੀਗ ਦਾ, ਉਸ ਤੋਂ ਬਾਅਦ ਪੀਟੀਆਈ ਦਾ, ਉਸ ਤੋਂ ਬਾਅਦ ਉਹਨਾਂ ਦਾ ਜਿਹੜੇ ਤੀਜੇ ਨੰਬਰ ਤੇ ਆਏ ਨੇ, ਅਸੀਂ ਤਾਂ ਚੌਥੇ ਪੰਜਵੇਂ ਨੰਬਰ ਤੇ ਆਏ। ਕੋਈ ਦੱਸੋ, ਗਲਤ ਕਰਨ ਵਾਲੀ ਕਰਿਆ ਕਰੋ ਨਾ। ਕੋਈ ਦਿਮਾਗ ਤੇ ਤੁਸੀਂ ਤਾਲੇ ਮਾਰੇ ਨੇ। ਅਜੀਬ ਡਫਰ ਤੇ ਡੰਗਰ ਮੈਂਟੈਲਿਟੀ ਬਣ ਗਈ ਸਾਡੀ। ਅਸੀਂ ਕਸੂਰਵਾਰ ਨੂੰ ਕਸੂਰਵਾਰ ਆਖਣ ਦੀ ਬਜਾਏ ਲਿਖਾ ਖੋਤੇ ਤੋਂ ਗੁੱਸਾ ਘਮਿਆਰ ਤੇ ਬਜਾਏ ਇਹਦੇ ਕਿ ਤੁਸੀਂ ਮਰੀਮ ਨਵਾਜ਼ ਨੂੰ ਇਹ ਸਵਾਲ ਪੁੱਛੋ ਕਿ ਕਿਤੇ ਗਈ ਹੈ, ਕਿਸੇ ਸ਼ਹੀਦ ਦੇ ਘਰ ਗਈ ਹੈ? ਅੱਜ ਤੱਕ ਹਜ਼ਾਰਾਂ ਲਾਸ਼ਾਂ ਆ ਚੁੱਕੀਆਂ ਨੇ। ਦੱਸ ਨਾ ਵਾਰੀ ਕਿਹਨਾਂ ਦੇ ਘਰ ਗਈ ਹੈ? ਆ ਹੁਣ ਹੀ ਜਿਹੜੀਆਂ 33-40 ਲਾਸ਼ਾਂ ਆ ਗਈਆਂ ਨੇ, ਇਹਨਾਂ ਦੇ ਘਰ ਹੀ ਗਈ ਹੋਵੇ। ਇਹਨਾਂ ਵਾਸਤੇ ਕੋਈ ਮਾਲੀ ਇਮਦਾਦ ਦਾ ਐਲਾਨ ਕੀਤਾ ਹੋਵੇ। ਗਾਲਾਂ ਕੱਢਣੀਆਂ ਨੇ ਪੀਪਲਸ ਪਾਰਟੀ ਨੂੰ, ਪੰਜਾਬ ਦੁਸ਼ਮਣ ਆਖਣਾ ਪੀਪਲਸ ਪਾਰਟੀ ਨੂੰ। ਚੰਗੇ ਗੈਰਤਮੰਦ ਲੋਕ ਜੇ ਤੁਸੀਂ, ਕੋਈ ਹਯਾ ਹੀ ਨਹੀਂ ਬਾਕੀ ਰਹੇਗੀ। ਸਾਡਾ ਸਿਰ ਨਾ ਨੀਵਾਂ ਕਰਵਾਓ। ਆ ਦੂਜੇ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਆਖ ਰਹੇ ਨੇ ਜੀ ਉਹ ਕੋਇਟਾ ਹੋਟਲ ਸੜ ਗਿਆ, ਰਈਆਰ ਖਾਂ 'ਚ ਸੜ ਦਿੱਤੇ ਨੇ ਤੇ ਇਹ ਰੱਦੇ ਅਮਲ ਆਉਣਾ ਸ਼ੁਰੂ ਹੋ ਗਿਆ। ਕਿਸੇ ਇੱਕ ਨੇ ਅੱਜ ਦੇ ਦੌਰ 'ਚ ਸ਼ਾਇਦ ਦੀ ਪ੍ਰਾਈਵੇਟ ਲਾਈਫ ਦੀ ਵੀ ਵੀਡੀਓ ਆਮ ਹੋ ਜਾਂਦੀ। ਉਹ ਹੋਟਲ ਸੜੇ ਨੇ, ਉਹਨਾਂ ਦੀ ਕੋਈ ਵੀਡੀਓ ਆਮ ਨਹੀਂ, ਲੇਕਿਨ ਚੰਗੇ ਭਲੇ ਸਿਆਣੇ ਬਿਆਣੇ ਟਾਊਟ ਨੇ, ਪੱਕੇ ਟਾਊਟ ਨੇ, ਇੱਕ ਨੰਬਰ ਟਾਊਟ ਨੇ। ਇਹ ਏਜੰਡਿਆਂ ਦੇ ਉੱਤੇ ਨੇ। ਇਹ ਜਿਹੜੇ ਜਾਲੀ ਕਾਨਫਰੰਸ ਬਣੇ ਬੈਠੇ ਨੇ ਨਾ, ਇਹ ਏਜੰਡਿਆਂ ਤੇ ਕੰਮ ਕਰ ਰਹੇ ਨੇ। ਇਹਨਾਂ ਨੂੰ ਪੰਜਾਬੀਅਤ ਨਾਲ ਕੋਈ ਲੈਣਾ ਦੇਣਾ ਨਹੀਂ। ਕਿਸੇ ਇੱਕ ਨੇ ਵੀਡੀਓ ਸਾਂਝੀ ਨਹੀਂ ਕੀਤੀ। ਮੈਂ ਰਿਕੁਐਸਟ ਕੀਤੀ ਸੀ ਕਿ ਜੇ ਕੋਈ ਹੋਟਲ ਸੜਿਆ ਤਾਂ ਉਹਦੀ ਵੀਡੀਓ ਤਾਂ ਸਾਂਝੀ ਕਰੋ। ਝੂਠੀਆਂ ਖਬਰਾਂ ਫੈਲਾ ਕੇ ਇੱਕ ਬੇਤੁਕੀ ਚੀਜ਼ ਜਿਹੜੀ ਜਿਹਦੇ ਦੇ ਉੱਤੇ ਪੰਜਾਬੀਆਂ ਨੂੰ, ਪੰਜਾਬੀ ਕੌਮ ਨੂੰ ਅਖੀਰ ਸ਼ਰਮਿੰਦਾ ਹੋਣਾ ਪੈਣਾ, ਉਹ ਕਰਦੇ ਪਏ ਨੇ ਕਿ ਕੋਈ ਇਹ ਨਾ ਮੰਨ ਲੈ ਕਿ ਪੰਜਾਬੀ ਵਾਕਈ ਮਜ਼ਲੂਮ ਨੇ। ਮੈਂ ਬਸ਼ਰ ਜ਼ੈਦੀ ਦਾ ਸ਼ੁਕਰਗੁਜ਼ਾਰ ਹਾਂ, ਬੇਹੱਦ ਸ਼ੁਕਰਗੁਜ਼ਾਰ ਹਾਂ। ਉਹ ਪਿਛਲੇ 2-3 ਦਿਨ ਤੋਂ ਪਹਿਲੀ ਵਾਰੀ ਡੌਨ ਨਿਊਜ਼ ਉਹ ਪੰਜਾਬੀਆਂ ਦੇ ਹੱਕ 'ਚ, ਪੰਜਾਬੀਆਂ ਤੇ ਹੋਏ ਜ਼ੁਲਮ ਤੇ ਇਹਨਾਂ ਲਾਸ਼ਾਂ ਦੇ ਉੱਤੇ ਜਿਹੜੀਆਂ ਬਲੋਚਿਸਤਾਨ 'ਚੋਂ ਆ ਰਹੀਆਂ ਨੇ, ਇਹਨਾਂ ਦੇ ਉੱਤੇ ਗੱਲ ਕਰ ਰਿਹਾ। ਔਰ ਉਹਨੂੰ ਉੱਥੇ ਬਲੋਚ ਆ ਕੇ ਕਹਿ ਰਹੇ ਨੇ ਕਿ ਕਦੀ ਬਲੋਚਾਂ ਤੇ ਤਾਂ ਗੱਲ ਨਹੀਂ ਕੀਤੀ। ਹਾਲਾਂਕਿ ਬਸ਼ਰ ਜ਼ੈਦੀ ਨੇ ਹਮੇਸ਼ਾ ਬਲੋਚਾਂ ਤੇ ਹੀ ਗੱਲ ਕੀਤੀ ਸੀ। ਫਿਰ ਉਹਨੇ ਕਿਹਾ ਜੀ ਤੂੰ ਤਾਂ ਹੈ ਹੀ ਪੰਜਾਬੀ। ਉਹਨੇ ਫਿਰ ਉਹਦੀ ਵਜ਼ਾਹਤ ਲਈ ਟਵੀਟ ਕੀਤੀ ਕਿ ਮੈਂ ਪੰਜਾਬੀ ਨਹੀਂ, ਔਰ ਮੈਂ ਬਲੋਚਾਂ ਵਾਸਤੇ ਵੀ ਇੰਝ ਹੀ ਬੋਲਦਾ ਰਿਹਾ, ਮੈਂ ਦੂਜੀਆਂ ਕੌਮਾਂ ਵਾਸਤੇ ਵੀ ਇੰਝ ਹੀ ਬੋਲਦਾ ਰਿਹਾ। ਉਹਨੇ ਖੈਰ ਜੁੱਤੀ ਵਿਖਾਤੀ ਨਾ ਉਹਨਾਂ ਨੂੰ, ਉਹ ਜਿਹੜੇ ਫੇਕ ਅਕਾਊਂਟਾਂ ਵਾਲੇ ਪਿੱਛੇ ਬੈਠੇ ਨੇ ਅਲੈਗੀ ਪਸੰਦ, ਉਹਦੇ ਮੂੰਹ ਤੇ ਤਾਂ ਉਹਨੇ ਜੁੱਤੀ ਮਾਰਤੀ ਇਹ ਆਖ ਕੇ ਕਿ ਮੈਂ ਪੰਜਾਬੀ ਨਹੀਂ। ਗੱਲ ਇਹ ਵੇ ਕਿ ਤੁਸੀਂ ਆਪ ਪੰਜਾਬੀ ਹੋ ਕੇ ਐਸਾ ਝੂਠਾ ਬਿਆਨੀਆਂ, ਅਸੀਂ ਲਾਸ਼ਾਂ ਵਸੂਲ ਕਰਕੇ ਬੈਠੇ ਹਾਂ 39 ਲਾਸ਼ਾਂ, ਤੁਸੀਂ ਝੂਠਾ ਬਿਆਨੀਆਂ ਫਿਰ ਦੁਨੀਆ ਅੱਗੇ ਸਾਨੂੰ ਉਹੀ ਕੁਝ ਕਰਾਰ ਦੇਣਾ ਚਾਹੁੰਦੇ ਹੋ। ਉਹ ਹੀ ਤੁਸੀਂ ਇਨਡਾਇਰੈਕਟਲੀ ਸਾਨੂੰ ਉਹ ਸ਼ਾਵਨਿਸਟ ਔਰ ਸਾਰਾ ਕੁਝ, ਮਤਲਬ ਅਸੀਂ ਇੱਕ ਤਾਂ ਸਾਡੇ ਜੀ ਮਰ ਗਏ, ਉਤੋਂ ਬੱਚੇ ਵੀ ਸਾਡੇ ਤੇ ਕਰਾ ਦਿਓ, ਉਤੋਂ ਜ਼ਾਲਮ ਵੀ ਸਾਨੂੰ ਹੀ ਡਿਕਲੇਅਰ ਕਰਵਾ ਦਿਓ, ਉਹ ਵੀ ਉਸ ਗੁਨਾਹ 'ਚ ਜਿਹੜਾ ਅਸੀਂ ਕੀਤਾ ਨਹੀਂ। ਕੋਈ ਅਕਲ ਹੈ, ਕੋਈ ਸ਼ਊਰ ਹੈ ਇਹਨਾਂ ਲੋਕਾਂ ਨੂੰ? ਇਸ ਵੇਲੇ ਤੁਹਾਡਾ ਕੋਈ ਤੁਕ ਨਹੀਂ ਬਣਦਾ ਕਿ ਤੁਸੀਂ ਜਿਹੜੀ ਜੰਗ ਬਲੂਚਿਸਤਾਨ 'ਚ ਚੱਲ ਰਹੀ ਹੈ ਬਿਟਵੀਨ ਐਸਟੈਬਲਿਸ਼ਮੈਂਟ ਐਂਡ BLA, ਤੁਸੀਂ ਉਹਦੇ ਵਿੱਚ ਸ਼ਰੀਕ ਬਣੋ। ਕਤਲ ਨਹੀਂ ਕਰਨਾ। ਨਾ ਅਸੀਂ ਕਿਸੇ ਦੇ ਸੱਜਣ, ਨਾ ਅਸੀਂ ਕਿਸੇ ਦੇ ਦੁਸ਼ਮਣ। ਮਾਰਨ ਬਲੋਚ ਤੁਹਾਡੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ, ਨਾ ਅਸੀਂ ਉਹਨੂੰ ਜਾਣਦੇ। ਸਾਨੂੰ ਇੱਕ ਵਾਰੀ ਮੈਨੂੰ ਕਿਸੇ ਆਖਿਆ ਕਿ ਉਹਨੇ ਕਿਹਾ ਜੀ ਤੁਸੀਂ ਪੰਜਾਬੀ ਜਿਹੜੇ ਜੇ ਉਹ ਇਤਜਾਜ ਨਹੀਂ ਕਰਦੇ, ਉਹ ਹਜ਼ਾਰੇ ਵਾਲੇ ਮਰ ਜਾਂਦੇ। ਮੈਂ ਕਿਹਾ ਹਜ਼ਾਰੇ ਵਾਲੇ ਸਾਡੇ ਮਰਨ ਤੇ ਇਤਜਾਜ ਕਰਦੇ। ਲਾਈਕਵਾਈਜ਼ ਸਾਡਾ ਵੀ ਕੋਈ ਮੁਤਾਲਬਾ ਨਹੀਂ ਬਣਦਾ ਕਿ ਕੋਈ ਸਾਡੇ ਤੇ ਇਤਜਾਜ ਕਰੇ। ਸਾਡਾ ਆਪਣਾ ਹੱਕ ਬਣਦਾ ਹੈ ਕਿ ਅਸੀਂ ਆਪਣਾ ਹਾਊਸ ਇਨ ਆਰਡਰ ਕਰੀਏ, ਆਪਣੀ ਲੀਡਰਸ਼ਿਪ ਨੂੰ ਜਵਾਬਦੇਹ ਕਰੀਏ, ਆਪਣੇ ਲੋਕਾਂ ਨੂੰ ਸ਼ਊਰ ਬਖਸ਼ੀਏ ਔਰ ਆਪਣੇ ਪੰਜਾਬ ਨੂੰ ਇੰਨਾ ਮਜ਼ਬੂਤ ਕਰੀਏ ਕਿ ਕਿਸੇ ਗਰੀਬ ਪੰਜਾਬੀ ਨੂੰ ਪੰਜਾਬ ਤੋਂ ਬਾਹਰ ਜਾ ਕੇ ਕਤਲ ਨਾ ਹੋਣਾ ਪਵੇ। ਉਹ ਮਜ਼ਦੂਰੀ ਕਰਨ ਵਾਸਤੇ, ਉਹਨੇ ਕਿਹੜੀ ਕੋਈ ਲੱਖਾਂ ਡਾਲਰ 'ਚ ਤਨਖਾਹ ਲੈਣੀ ਹੁੰਦੀ, ਮਜ਼ਦੂਰੀਆਂ ਵਾਸਤੇ ਉਹ ਗਰੀਬ ਜਾਂਦੇ ਨੇ। ਤੇ ਇਹ ਪੰਜਾਬ ਜਿਹੜਾ ਜਿੱਥੇ ਮਲਕ ਰਿਆਜ਼ ਵੀ ਵੱਸਦਾ ਹੈ ਤੇ ਮੀਆਂ ਮਨਸ਼ਾ ਵੀ ਵੱਸਦਾ ਹੈ ਤੇ ਬੜੇ ਬੜੇ ਸੇਠ ਬਿਲੀਅਨਰ ਟ੍ਰਿਲੀਅਨਰ ਵੱਸਦੇ ਨੇ, ਸ਼ਰੀਫ ਫੈਮਿਲੀ ਵੀ ਵੱਸਦੀ ਹੈ। ਇੱਥੋਂ ਦੇ ਆਮ ਸ਼ਹਿਰੀਆਂ ਨੂੰ, ਆਮ ਦਿਹਾਤੀਆਂ ਨੂੰ ਜੇ ਉੱਥੇ ਜਾ ਕੇ ਲੇਬਰ ਕਰਨੀ ਪਵੇ, ਉਹਨਾਂ ਵਾਸਤੇ ਇੱਥੇ ਲੇਬਰ ਹੀ ਨਹੀਂ ਤੇ ਫਿਰ ਡੁੱਬ ਮਰਨ ਦਾ ਮਕਾਮ ਤਾਂ ਸਾਰਿਆਂ ਤੋਂ ਪਹਿਲੇ ਸਾਡੇ ਲਈ ਹੈ। ਤੁਸੀਂ ਇੱਥੇ 48 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਕਾਰਪੋਰੇਟ ਫਾਰਮਿੰਗ ਵਾਸਤੇ ਦੇ ਦਿੱਤੀ। ਮੈਂ ਅੱਗੇ ਵੀ ਗੱਲ ਕੀਤੀ, ਮੈਂ ਫਿਰ ਗੱਲ ਕਰਨਾ, ਮੈਂ ਹਟ ਕੇ ਕਰਾਂਗਾ। ਤੁਸੀਂ ਕਾਰਪੋਰੇਟ ਫਾਰਮਿੰਗ ਵਾਸਤੇ 48 ਲੱਖ ਜ਼ਮੀਨ ਜਿਹੜੀ ਹੈ ਉਹ ਐਮਿਰੇਟਸ ਦੇ ਅਰਬਾਂ ਨੂੰ ਦੇ ਦਿੱਤੀ ਹੈ
ਲੇਕਿਨ ਤੁਸੀਂ 10-10 ਕਿੱਲੇ 20-20 ਕਿੱਲੇ ਇਸ ਧਰਤੀ ਦੇ ਪੁੱਤਰਾਂ ਨੂੰ ਨਹੀਂ ਦਿੱਤੇ ਜਿਹੜੇ ਬਾਹਰ ਜਾ ਕੇ ਮਰਦੇ ਪਏ। ਤੁਸੀਂ 48 ਲੱਖ ਇੱਥੇ ਵੰਡੀ ਹੁੰਦੀ, ਤੁਹਾਡੀ ਫੀਕਸ ਆਮਦਨ ਵੀ ਵੱਧਦੀ, ਤੁਹਾਡਾ ਅਨਾਜ ਵੀ ਵੱਧਦਾ, ਤੁਹਾਡੀ ਐਕਸਪੋਰਟ ਵੀ ਵੱਧਦੀ, ਔਰ ਕਿਸੇ ਪੰਜਾਬੀ ਨੂੰ ਬਾਹਰ ਜਾ ਕੇ ਲੇਬਰ ਕਰਕੇ ਮਰਨਾ ਵੀ ਨਾ ਪੈਂਦਾ, ਔਰ ਸਾਨੂੰ ਮਿਹਣੇ ਵੀ ਨਾ ਵੱਜਦੇ। ਇਹ ਜਿਹੜੇ ਬਲੋਚ ਆਉਂਦੇ ਨੇ ਨਾ, ਗੈਸ ਵੀ ਵਾਪਸ ਕਰ ਦਿਓ ਤੇ ਫਲਾਨਾ ਵੀ ਕਰ ਦਿਓ, ਉਹ ਤੁਸੀਂ ਰੱਖੋ ਆਪਦੀ ਗੈਸ, ਅਸੀਂ ਲਾਹਨਤ ਨਹੀਂ ਪਾਉਂਦੇ ਬਲੋਚਿਸਤਾਨ ਵਾਲਿਓ ਤੁਹਾਡੀ ਗੈਸ ਦੇ ਉੱਤੇ। ਕਿਸੇ ਵੀ ਗੈਰਤਮੰਦ ਪੰਜਾਬੀ ਨੂੰ ਇਸ ਚੀਜ਼ ਨੂੰ ਐਵੇਂ ਹੀ ਡੀਲ ਕਰਨਾ ਚਾਹੀਦਾ। ਜਿਹੜਾ ਸਾਨੂੰ ਇਸ ਗੱਲ ਦਾ ਮਿਹਣਾ ਮਾਰਦਾ, ਅਸੀਂ ਤਾਂ ਬਿੱਲ ਦਿੰਦੇ, ਏਡੇ ਚਰੌਕਣੇ ਬਿੱਲ ਦਿੰਦੇ ਆ, ਤੇ ਜੇ ਨਹੀਂ ਕਿਸੇ ਦੇਣੀ ਤਾਂ ਰੋਕ ਲਓ। ਬਾਕੀ ਤੁਸੀਂ ਜਾਣੋ ਤੇ ਐਸਟੈਬਲਿਸ਼ਮੈਂਟ ਜਾਣੇ, ਸਾਡਾ ਤੁਹਾਡਾ ਦੋਵਾਂ ਨਾਲ ਕੋਈ ਤਾਲੁਕ ਨਹੀਂ। ਸਾਨੂੰ ਅਗਰ ਕਿਸੇ ਦਾ ਦਰਦ ਹੈ ਤੇ ਉਹ ਸਾਰਿਆਂ ਤੋਂ ਪਹਿਲੇ ਆਪਣੀ ਕੌਮ ਦਾ ਦਰਦ ਹੈ, ਆਪਣੇ ਵੀਰਾਂ ਦਾ ਦਰਦ ਹੈ, ਉਹਨਾਂ ਮਾਵਾਂ ਦਾ ਦਰਦ ਹੈ ਜਿਨ੍ਹਾਂ ਦੇ ਪੁੱਤਰ ਮਾਰੇ ਗਏ, ਉਹਨਾਂ ਬੱਚਿਆਂ ਦਾ ਦਰਦ ਹੈ ਜਿਨ੍ਹਾਂ ਦੇ ਪਿਓ ਮਾਰੇ ਗਏ, ਉਹਨਾਂ ਭੈਣਾਂ ਦਾ ਦਰਦ ਹੈ ਜਿਨ੍ਹਾਂ ਦੇ ਸਿਰ ਤੇ ਸਾਈਂ ਚਲੇ ਗਏ। ਸਾਨੂੰ ਉਹਨਾਂ ਦਾ ਦਰਦ ਹੈ, ਸਾਰਿਆਂ ਤੋਂ ਪਹਿਲੇ ਉਹਨਾਂ ਦਾ ਦਰਦ ਹੈ, ਕਿਸੇ ਹੋਰ ਸ਼ਾਇਦ ਦਾ ਦਰਦ ਨਹੀਂ, ਮਸੂਈ ਬਿਆਨੀਆਂ ਦਾ ਸਾਨੂੰ ਦਰਦ ਨਹੀਂ। ਸਾਡੇ ਦਿਲ ਜ਼ਖਮੀ ਨੇ, ਠੀਕ ਹੈ। ਹਾਂ, ਅਸੀਂ ਕਿਸੇ ਅਨਵਾਂਟਡ ਝਗੜੇ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਜਿਹੜਾ ਕਿ ਸਾਡਾ ਮੁੱਦਾ ਨਹੀਂ ਹੈ, ਜਿਹਦੇ ਵਿੱਚ ਸਾਨੂੰ ਦੋਵੇਂ ਧਿਰਾਂ ਇਨਵੋਲਵ ਕਰਨਾ ਚਾਹੁੰਦੀਆਂ ਨੇ, ਅਸੀਂ ਨਹੀਂ ਹੁੰਦੇ ਚਾਹੁੰਦੇ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਪੰਜਾਬੀ ਇੱਥੇ ਰਵੇ, ਉਹਨੂੰ ਰੋਜ਼ਗਾਰ ਇੱਥੇ ਪੂਰਾ ਮਿਲੇ, ਤੇ ਜਿਹੜਾ ਪੰਜਾਬ ਧਰਤੀ ਦੇ ਖਿਲਾਫ ਹੈ ਉਹ ਇੱਥੋਂ ਨਿਕਲੇ। ਉਹਨੂੰ ਫਿਰ ਇੱਥੇ ਰਹਿਣ ਦਾ ਕੋਈ ਹੱਕ ਨਹੀਂ, ਫਿਰ ਉਹ ਉੱਥੇ ਜਾਵੇ।